Viewers, welcome back to News TV84. Break ਤੋਂ ਬਾਅਦ ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਈਸਟ ਕੋਸਟ ਦੇ ਪ੍ਰਧਾਨ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਕੈਨੇਡਾ ਤੋਂ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੀਤ ਜੀ, ਵੀਰ ਜੀ, ਅੱਜ ਤੋਂ ਅਸੀਂ ਵੱਖ-ਵੱਖ ਰੀਸੈਂਟ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼ ਤੋਂ। ਵੀਰ ਜੀ, ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਤੋਂ ਜਿਹੜਾ ਇਹ ਸੰਘਰਸ਼ ਵਾ ਇੰਨਾ ਹੁੰਗਾਰਾ ਨਹੀਂ ਮਿਲ ਰਿਹਾ, ਸਪੈਸ਼ਲੀ ਮੀਡੀਆ ਤੇ ਸੋਸ਼ਲ ਮੀਡੀਆ ਦੇ ਵਿੱਚ ਇਹ ਸੁਰਖੀਆਂ ਨਹੀਂ ਬਣ ਰਿਹਾ ਇਸ ਵੇਲੇ। ਵਾਟ ਡੂ ਯੂ ਥਿੰਕ ਵਾਟਸ ਗੋਇੰਗ ਔਨ? ਇਹ ਇੰਨਾ ਕਿਉਂ, ਇਹਦੇ ਬਾਰੇ ਲੋਕ ਗੱਲਬਾਤ ਕਿਉਂ ਨਹੀਂ ਕਰ ਰਹੇ ਇਸ ਵੇਲੇ? ਕਿਉਂ ਹੋ ਰਿਹਾ ਹੈ ਸਭ ਕੁਝ? ਤੁਹਾਨੂੰ ਕੀ ਲੱਗਦਾ ਹੈ? ਇਹ ਬੜੇ ਦੁੱਖ ਵਾਲੀ ਗੱਲ ਆ ਜੀ, ਜਦੋਂ ਅਸੀਂ ਬਾਪੂ ਸੂਰਤ ਸਿੰਘ ਹੋਰਾਂ ਦੇ ਸੰਘਰਸ਼ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਕਿ ਸਾਡੇ ਜਿਹੜੀਆਂ ਜ਼ਿੰਮੇਵਾਰ ਵਿਅਕਤੀ ਨੇ ਉਹ ਵੀ ਹੁਣ ਤਕਰੀਬਨ ਇਸ ਤਰ੍ਹਾਂ ਹੀ ਮਹਿਸੂਸ ਹੋ ਰਿਹਾ ਜਿਵੇਂ ਐਗਜ਼ਾਸਟ ਜਿਹੇ ਹੋ ਗਏ ਹੁੰਦੇ ਨੇ। ਸਰਕਾਰ ਨੇ ਜਿੱਦਾਂ ਇਹਨਾਂ ਨੂੰ ਨਾ ਭਜਾ ਕੇ ਹੰਭਾ ਦਿੱਤਾ ਕਾਇੰਡ ਸਹੀ। ਭਾਵੇਂ ਕਿ ਬਾਪੂ ਸੂਰਤ ਸਿੰਘ ਆਪਣੀ ਜਿਹੜੀ ਗੱਲ ਦੇ ਉੱਤੇ ਅਜੇ ਵੀ ਵਿਜੇਤ ਨੇ, ਅਜੇ ਵੀ ਦ੍ਰਿੜ ਨੇ, ਪਰ ਉਹ ਦ੍ਰਿੜਤਾ ਜਿਹੜੀ ਆ ਕਿਸੇ ਨਾ ਕਿਸੇ ਢੰਗ ਦੇ ਨਾਲ ਇੱਕ ਤਾਂ ਫੀਅਰ ਫੈਕਟਰ ਵੀ ਹੈ, ਕਿਉਂਕਿ ਭਾਈ ਸੁਖਵਿੰਦਰ ਸਿੰਘ ਭੋਲਾ ਦੀ ਡੈਥ ਤੋਂ ਬਾਅਦ ਇੱਕ ਸ਼ਿਵਰਿੰਗ ਜੀ ਹੈ ਜਿਹੜੀ ਉਹ ਆਮ ਸਧਾਰਨ ਵਿਅਕਤੀਆਂ ਲੋਕਾਂ ਦੇ ਵਿੱਚ ਪਹੁੰਚੀ ਕਿ ਸ਼ਾਇਦ ਕੋਈ ਕੰਸੀਕੁਐਂਸਿਸ ਇਸ ਤਰ੍ਹਾਂ ਦੇ ਵੀ ਨਿਕਲ ਸਕਦੇ ਆ। ਇਹ ਵੀ ਇੱਕ ਇਹਦੇ ਵਿੱਚ ਫੈਕਟਰ ਹੈ। ਪਰ ਮੈਨੂੰ ਲੱਗਦਾ ਕਿ ਜਿਹੜੀ ਸੰਘਰਸ਼ ਕਮੇਟੀ ਹੈ ਉਹਦੇ ਵੱਲੋਂ ਹੀ ਥੋੜ੍ਹੀ ਬਹੁਤ ਜਿਹੜੀ ਢਿੱਲ ਮੱਠ ਆ ਉਹ ਵਿਖਾਈ ਜਾਣ ਤੋਂ ਬਾਅਦ ਹੀ ਲੋਕਾਂ ਦੇ ਵਿੱਚ ਇਹ ਜਿਹੜਾ ਸੁਸਤੀ ਦਾ ਆਲਮ ਆਇਆ। ਪਰ ਦੇਸ਼ ਵਿਦੇਸ਼ ਦੇ ਵਿੱਚ ਮੈਂ ਹੁਣ ਵੀ ਅਪੀਲ ਕਰਨੀ ਚਾਹੂੰਗਾ ਥਰੂ TV84 ਕਿ ਘੱਟੋ ਘੱਟ ਜਿਹੜੇ ਵਿਦੇਸ਼ੀ ਬੈਠੇ ਸਿੱਖ ਨੇ ਸਾਨੂੰ ਇਸ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨਾ ਚਾਹੀਦਾ, ਕਿਉਂਕਿ ਇਹ ਇੱਕ ਇਹੋ ਜਿਹਾ ਸੰਘਰਸ਼ ਹੈ ਜਿਸ ਦਾ ਕੋਈ ਜਵਾਬ ਦੁਨੀਆ ਦੇ ਕੋਲ ਨਹੀਂ ਹੈ। ਤੇ ਬਾਪੂ ਸੂਰਤ ਸਿੰਘ ਹੁਣੀ ਬੈਠੇ ਨੇ ਤਾਂ ਉਹ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਰਿਹਾ ਕਰਦੇ? ਕਿਉਂ ਇਸ ਬਜ਼ੁਰਗ ਨੂੰ ਮਰਨ ਦੇ ਰਹੇ ਨੇ? ਕਿਉਂ ਇਸ ਬਜ਼ੁਰਗ ਦੀ ਗੱਲ ਸੁਣੀ ਨਹੀਂ ਜਾ ਰਹੀ? ਇਹ ਬੜਾ ਢੁਕਵਾਂ ਹਥਿਆਰ ਹੋ ਸਕਦਾ ਤੇ ਇਹਨੂੰ ਮੈਂ ਸਮਝਦਾ ਕਿ ਬਾਹਰੋਂ ਹੁਣ ਵੱਧ ਹੁੰਗਾਰਾ ਮਿਲਣਾ ਚਾਹੀਦਾ ਤਾਂ ਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਦੁਬਾਰਾ ਫੇਰ ਪ੍ਰਬਲ ਹੋ ਸਕਣ। ਜੀ ਬਿਲਕੁਲ ਅਮਨ ਵੀਰ ਜੀ, ਕਿਉਂਕਿ ਸਾਰੀ ਹਰ ਚੀਜ਼ ਦਾ ਹੱਲ ਸਾਡਾ ਆਪਣਾ ਆਜ਼ਾਦ ਦੇਸ਼ ਹੈ ਖਾਲਿਸਤਾਨ। ਇਸ ਸੰਬੰਧੀ ਅਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਪ੍ਰੋਟੈਸਟ ਵੀ ਕਰਦੇ ਹਾਂ, ਸੈਮੀਨਾਰਸ ਵੀ ਕਰਦੇ ਹਾਂ। ਈਵਨ ਸੁਣਨ ਦੇ ਵਿੱਚ ਆਇਆ ਕਿ ਤੁਹਾਡੇ ਵੱਲੋਂ ਕੈਨੇਡਾ ਦੇ ਵਿੱਚ ਵੀ ਖਾਲਿਸਤਾਨ ਸੰਬੰਧੀ ਸੈਮੀਨਾਰ ਆਉਣ ਵਾਲੇ ਦਿਨਾਂ ਦੇ ਵਿੱਚ ਆਲ ਓਵਰ ਕਰਵਾਏ ਜਾਣਗੇ। ਅਸੀਂ ਚਾਹਾਂਗੇ ਸਾਨੂੰ ਇਸ ਬਾਰੇ ਵੀ ਪੂਰੇ ਜਾਣਕਾਰੀ ਦਿਓ। ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਦੇ ਵੱਲੋਂ ਇਹੀ ਮਹਿਸੂਸ ਕੀਤਾ ਗਿਆ ਕਿ ਖਾਲਿਸਤਾਨ ਦਾ ਜਿਹੜਾ ਸੰਕਲਪ ਆ ਇਸ ਦੇ ਉੱਤੇ ਇੱਕ ਖੜੋਤਗੀ ਪੈਦਾ ਹੋ ਗਈ ਆ। ਲੋਕ ਇਸ ਗੱਲ ਦੇ ਉੱਤੇ ਸਟਕ ਆ ਕਿ ਸਾਨੂੰ ਖਾਲਿਸਤਾਨ ਚਾਹੀਦਾ ਕਿ ਕੀ ਨਹੀਂ ਚਾਹੀਦਾ, ਜੇ ਚਾਹੀਦਾ ਤਾਂ ਕਿਉਂ ਚਾਹੀਦਾ। ਅਸੀਂ ਸਮਝਦੇ ਹਾਂ ਕਿ 30-32 ਸਾਲ ਤੋਂ ਇਹ ਡਿਬੇਟ ਆ ਜਿਹੜੀ ਚਾਹੀਦਾ ਕਿਉਂ ਚਾਹੀਦਾ, ਚਾਹੀਦਾ ਕਿ ਨਹੀਂ ਚਾਹੀਦਾ, ਇਹ ਡਿਬੇਟ ਆ ਜਿਹੜੀ ਇਹ ਫਾਰ ਟੂ ਲੌਂਗ ਚਲੀ ਗਈ ਆ। ਇਹਦੇ ਉੱਤੇ ਤਕਰੀਬਨ ਸਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾ ਚੁੱਕੇ ਆ। ਲੋਕਾਂ ਨੂੰ ਸਵਾਲਾਂ ਦੇ ਜਵਾਬ ਹੁਣ ਤਾਂ ਇੰਟਰਨੈਟ ਤੇ ਵੀ ਲੱਭ ਸਕਦੇ ਆ। ਸੋ ਵੀ ਵਾਂਟ ਟੂ ਮੂਵ ਔਨ ਟੂ ਨੈਕਸਟ ਚੈਪਟਰ ਜਿਹੜਾ ਇਹ ਆ ਕਿ ਅਸੀਂ ਲੋਕਾਂ ਨੂੰ ਖਾਲਿਸਤਾਨ ਦਾ ਜਿਹੜਾ ਸਿਧਾਂਤ ਆ ਉਹ ਸਿਖਾਈਏ ਤੇ ਨਾਲ ਲੋਕਾਂ ਨੂੰ ਦੱਸੀਏ ਕਿ ਖਾਲਿਸਤਾਨ ਆ ਜਿਹੜਾ ਉਸ ਦੀ ਪ੍ਰਾਪਤੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕੀ ਰਣਨੀਤੀ ਆ, ਕੀ ਯੁੱਧ ਨੀਤੀ ਹੈ ਸਾਡੀ। ਸੋ ਅਸੀਂ ਇਸ ਚੀਜ਼ ਦੇ ਉੱਤੇ ਹੋਰ ਵਾਈਡਰ ਡਿਸਕਸ਼ਨ ਦੇ ਲਈ ਇਹ 4 ਸੈਮੀਨਾਰ ਉਲੀਕੇ ਨੇ ਜਿਹੜੇ ਕਿ ਟੋਰਾਂਟੋ ਤੋਂ 10 ਅਕਤੂਬਰ ਨੂੰ ਸ਼ੁਰੂ ਹੋਣਗੇ ਤੇ 1 ਨਵੰਬਰ ਤੱਕ ਇਹ ਚੱਲਣਗੇ, ਟੋਰਾਂਟੋ, ਮੌਂਟਰੀਅਲ, ਸਰੀ ਅਤੇ ਉਸ ਤੋਂ ਬਾਅਦ ਕੈਲਗਰੀ ਦੇ ਵਿੱਚ। ਤੇ ਇਹਦੇ ਵਿੱਚ ਅਸੀਂ ਕੁਐਸਚਨ ਪੀਰੀਅਡ ਵੀ ਹੋਣਗੇ ਤੇ ਨਾਲ ਇਹ ਬਹੁਤ ਕੰਸਾਈਸ ਜਿਹਾ ਤੇ ਬੜਾ ਜਿਹੜਾ ਇਹ ਵਾਈਡਰ ਸਪੈਕਟਰਮ ਦੇ ਵਿੱਚ ਖਾਲਿਸਤਾਨ ਦੇ ਵਿੱਚ ਸਾਡਾ ਇਕਨੋਮਿਕਲ ਸਟਰਕਚਰ ਕੀ ਹੋਏਗਾ, ਫਾਈਨੈਂਸ਼ੀਅਲ ਸੈਕਟਰ ਸਾਡਾ ਕਿਹੋ ਜਿਹਾ ਹੋਏਗਾ, ਅਸੀਂ ਖਾਲਿਸਤਾਨ ਦੇ ਵਿੱਚ ਪੋਲੀਟੀਕਲ ਸਟਰਕਚਰ ਕਿਹੋ ਜਿਹਾ ਲਿਆਉਣਾ ਚਾਹੁੰਦੇ ਹਾਂ, ਵਾਟ ਆਰ ਵੀ ਐਕਚੁਅਲੀ ਲੁਕਿੰਗ ਫॉर ਇਨ ਦੈਟ ਕੰਟਰੀ ਕਿਹੋ ਜਿਹੀ ਹੋਊਗੀ, ਕੌਣ ਉੱਥੇ ਰਹਿ ਸਕੂਗਾ, ਕਿਹਦੇ ਕਿਹੋ ਜਿਹੇ ਅਧਿਕਾਰ ਹੋਣਗੇ। ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਇਹਨਾਂ ਸੈਮੀਨਾਰਸ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਇਹ 10 ਅਕਤੂਬਰ ਨੂੰ ਟੋਰਾਂਟੋ ਤੋਂ ਸ਼ੁਰੂ ਹੋਣਗੇ ਜੀ। ਅਮੀ ਵੀਰ ਜੀ, ਤੁਸੀਂ ਜਿਹੜਾ ਉਪਰਾਲਾ ਕਰ ਰਹੇ ਹੋ ਕਾਫੀ ਸੋਹਣਾ ਕਰ ਰਹੇ ਹੋ, ਪਰ ਜਿਸ ਤੁਸੀਂ ਗੱਲ ਕੀਤੀ ਕਿ ਕਾਫੀ ਲੋਕ ਕਨਫਿਊਜ਼ ਨੇ ਕਿ ਖਾਲਿਸਤਾਨ ਬਣਨਾ ਚਾਹੀਦਾ ਜਾਂ ਨਹੀਂ ਬਣਨਾ ਚਾਹੀਦਾ। ਲੈਟ ਮੀ ਆਸਕ ਯੂ ਕੁਐਸਚਨ, ਵਾਈ ਦੇ ਆਰ ਡਬਲ ਮਾਈਂਡਡ? ਉਹ ਕਿਉਂ ਕਨਫਿਊਜ਼ ਕਿਉਂ ਨੇ? ਅਸੀਂ ਕਿੱਥੇ ਉਹਨਾਂ ਨੂੰ ਸਮਝਾਉਣ ਦੇ ਵਿੱਚ ਕਿੱਥੇ ਅਸੀਂ ਪਿੱਛੇ ਰਹਿ ਗਏ ਹਾਂ? ਤੁਹਾਨੂੰ ਕੀ ਲੱਗਦਾ ਇਸ ਪਿੱਛੇ ਕੀ ਕਾਰਨ ਹੈ?
मैं नहीं समझदा कि असीं समझाउण दे विच पिछे रहे हैं, मैं ये नहीं समझदा कि वो भी समझण दे विच पिछे रहे ने। कुछ लोग वैसे ही हुंदे ने जिन्हां ने कदे भी किसी गल नूं अगे वधण नहीं देना हुंदा। इसे करके असीं श्रोमणी अकाली दल अंमृतसर वल्लों अगला चैप्टर सी वो टर्न द पेज ऑन ते इनफ हो गया। जिन्हें सिखना वो अपने आप सीख सकदा। जिन्होंने 30 साल सिखां दा जो डे लाइट रॉबरी हो रही है, सिखां दे डे लाइट राइट्स कुचले जा रहे हैं, जे किसी व्यक्ति ਨੂੰ ਉਹ नहीं दिस रहे ਤਾਂ फिर ਮੈਨੂੰ लगता कि किसी लैक्चर ਦੇ ਰਾਹੀਂ ਜਾਂ ਕਿਸੇ डिस्कशन ਦੇ ਰਾਹੀਂ ਉਹਨੂੰ ਸਮਝਾਉਣਾ 30 ਸਾਲਾਂ ਬਾਅਦ भी शायद ਇਹ नामुमकिन होएगा। इस करके यू वांट टू टर्न अ पेज ऑन। ਜੇ ਹਲੇ ਵੀ ਕੋਈ ਸਮਝਦਾ ਕਿ ਉਸ ਦਾ ਕੋਈ ਹੋਰ ਇਹਦਾ ਹੱਲ ਹੋ ਸਕਦਾ, ਖਾਲਿਸਤਾਨ ਤੋਂ ਘੱਟ ਕੇ ਹਿੰਦੁਸਤਾਨ ਦੇ ਨਾਲ ਰਹਿ ਕੇ ਅਜੇ ਵੀ ਉਹਦਾ ਗੁਜ਼ਾਰਾ ਹੋ ਸਕਦਾ, ਮੈਂ ਇਹ ਸਮਝਦਾ ਕਿ ਫਿਰ ਉਹ ਆਪ ਖੁਦ ਲਈ ਤਾਂ ਉਹ ਐਸਾ ਕਰ ਸਕਦਾ। ਜਦੋਂ ਕਿਤੇ ਵੰਡ ਹੋਏਗੀ ਹਿੰਦੁਸਤਾਨ ਤੇ ਖਾਲਿਸਤਾਨ ਦੀ, ਉਹ ਚੂਜ਼ ਕਰ ਲਵੇ ਹਿੰਦੁਸਤਾਨ ਦੇ ਵਿੱਚ ਰਹਿਣਾ। ਪਰ ਬੇਸਿਕਲੀ ਜਿਹੜਾ ਇੱਕ ਨੇਸ਼ਨ ਦਾ ਸਰਵਾਈਵਲ ਆ ਉਹ ਖਾਲਿਸਤਾਨ ਤੋਂ ਬਿਨਾਂ ਹੁਣ ਨਹੀਂ ਹੈਗਾ ਤੇ ਅਸੀਂ ਵਾਂਟ ਟੂ ਮੂਵ ਔਨ ਟੂ ਦ ਨੈਕਸਟ ਚੈਪਟਰ। ਓਕੇ, ਸੋ ਹੁਣ ਵੀਰ ਜੀ ਬਾਕੀ ਕੁਐਸਚਨਸ ਉੱਪਰ ਵੀ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਜਿਸ ਤੁਸੀਂ ਜਾਣਦੇ ਹੋ ਕਿ ਜਥੇਦਾਰ ਅਕਾਲ ਤਖਤ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਕਾਫੀ ਸੁਰਖੀਆਂ ਦੇ ਵਿੱਚ ਸਨ। ਪਹਿਲਾਂ ਉਹਨਾਂ ਨੇ ਬਾਦਲ ਤੋਂ ਫਖਰੇ ਕੌਮ ਜਿਹੜਾ ਅਵਾਰਡ ਵਾਪਿਸ ਲੈਣ ਤੋਂ ਮਨਾ ਕਰ ਦਿੱਤਾ। ਫਿਰ ਉਹਨਾਂ ਨੇ ਭੂਤਾ ਪ੍ਰੇਤਾਂ ਵਾਲੇ ਬਾਬਾ ਪਟਵਾਕ ਸਿੰਘ ਜੀ ਦਾ ਜਨਮ ਮਨਾਏ ਜਾਣ ਦੀ ਵੀ ਜ਼ਿੱਦ ਕੀਤੀ। ਉਸ ਤੋਂ ਬਾਅਦ ਉਹਨਾਂ ਨੇ SGPC ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਸ਼੍ਰੋਮਣੀ ਸੇਵਕ ਦਾ ਅਵਾਰਡ ਦਿੱਤਾ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਹ ਜੀ ਮੈਂ ਸਮਝਦਾ ਕਿ ਇਹ ਜੋ ਸਾਡੀ ਇਹ ਕਹਿ ਲਓ ਕਿ ਜੋ ਅਸੀਂ ਰੋਜ਼ ਵਿਰਾਨ ਹੋ ਰਹੇ ਹਾਂ, ਰੋਜ਼ ਜੋ ਸਾਡੀ ਤਬਾਹੀ ਹੋ ਰਹੀ ਹੈ, ਉਹਨੂੰ ਇੱਕ ਸੋਚੀ ਸਮਝੀ ਸਕੀਮ ਦੇ ਅਧੀਨ ਸਾਡਿਆਂ ਦੇ ਹੱਥੋਂ ਹੀ ਕਰਵਾਇਆ ਜਾ ਰਿਹਾ। ਇਹ ਜਿਹੜੇ ਇਹੋ ਜਿਹੇ ਕੁਝ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਏ ਜਾ ਰਹੇ ਨੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਹਿਮਤੀ ਦੇ ਨਾਲ ਲਏ ਜਾ ਰਹੇ ਨੇ, ਜਿਹੜੇ ਕਿ ਐਕਸੈਪਟ ਕਾਲਾ ਅਧਿਆਏ ਦਰਜ ਕਰ ਰਹੇ ਨੇ ਸਾਡੇ ਇਤਿਹਾਸ ਦੇ ਵਿੱਚ। ਮੈਨੂੰ ਲੱਗਦਾ ਹੈ ਕਿ ਸਾਨੂੰ ਜਿਸ ਤਰ੍ਹਾਂ ਕਹਿੰਦੇ ਹੁੰਦਾ ਵੀ ਲੈਟਸ ਮੇਕ ਬੈਸਟ ਆਊਟ ਆਫ ਦ ਸਿਚੁਏਸ਼ਨ। ਅਸੀਂ ਇਸ ਸਿਚੁਏਸ਼ਨ ਦੇ ਵਿੱਚੋਂ ਇਹੀ ਇੱਕ ਚੀਜ਼ ਲੱਭ ਸਕਦੇ ਹਾਂ ਕਿ ਉਹ ਲੋਕ ਜਿਹੜੇ ਵਾਲੇ ਡਬਲ ਮਾਈਂਡਡ ਨੇ, ਜਿਹੜੇ ਲੋਕ ਸੋਚਦੇ ਨੇ ਕਿ ਸ਼ਾਇਦ ਸਾਡੀ ਸਰਵਾਈਵਲ ਇਸ ਤਰ੍ਹਾਂ ਹੋ ਸਕਦੀ, ਸ਼ਾਇਦ ਅਸੀਂ ਗੁਲਾਮ ਰਹਿ ਕੇ ਵੀ ਖੁਸ਼ਹਾਲ ਹੋ ਸਕਦੇ ਹਾਂ, ਉਹਨਾਂ ਲਈ ਇਹ ਜ਼ਰੂਰ ਮੈਂ ਸਮਝਦਾ ਪ੍ਰੇਰਨਾ ਸਰੋਤ ਹੋਣਗੇ ਇਹ ਫੈਸਲੇ। ਵੈਸੇ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਦਿੱਤਾ ਗਿਆ, ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਫਖਰ ਹੈ ਉਹਦੇ ਉੱਤੇ ਪੰਜਾਬ ਦੇ ਉੱਤੇ, ਕਿਉਂਕਿ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਵੱਖਰੀ ਹੈ। ਇਸੇ ਤਰ੍ਹਾਂ ਹੀ ਹੁਣ ਸ਼੍ਰੋਮਣੀ ਸੇਵਕ ਦਾ ਜਿਹੜਾ ਅਵਾਰਡ ਦਿੱਤਾ ਅਵਤਾਰ ਸਿੰਘ ਮੱਕੜ ਨੂੰ, ਤਾਂ ਮੈਨੂੰ ਦੱਸੋ ਵੀ ਕੋਈ ਸਿੱਖ ਹੈ ਜਿਹੜਾ ਮੰਨੂਗਾ ਵੀ ਉਹਨੇ ਵੀ ਕੋਈ ਸੇਵਾ ਕੀਤੀ ਹੈ? ਹਾਲਾਂਕਿ ਐਡੀਆਂ ਮੋਟੀਆਂ ਤਨਖਾਹਾਂ ਉਹ ਆਪਣੇ ਆਪ ਦੇ ਕਰਿੰਦਿਆਂ ਚਹੇਤਿਆਂ ਨੂੰ ਦੇ ਰਹੇ ਨੇ, ਆਪ ਉਹ ਕਰੋੜਾਂ ਰੁਪਈਆ ਆਪਣੀਆਂ ਗੱਡੀਆਂ ਦੇ ਤੇਲ ਤੇ ਸਾੜ ਰਿਹਾ। ਮਤਲਬ ਸੇਵਾ ਦਾ ਤਾਂ ਉੱਥੇ ਨਾ ਹੀ ਕੋਈ ਨਹੀਂ, ਉੱਥੇ ਤਾਂ ਚੌਧਰ ਦੀ ਹਿੰਡ ਪੁਣੇ ਵਾਲੀ ਚੌਧਰ ਆ। ਸੋ ਇਸ ਕਰਕੇ ਇਤਿਹਾਸ ਆ ਜਿਹੜਾ ਇਹਨਾਂ ਨੂੰ ਕਦੇ ਵੀ ਮਾਫ਼ ਨਹੀਂ ਕਰੂਗਾ, ਪਰ ਜਿੰਨੀਆਂ ਇਹ ਗਲਤੀਆਂ ਕਰਨਗੇ ਉਨੀ ਜਲਦੀ ਹੀ ਇਹ ਮੁੱਦੇ ਡਿੱਗਣਗੇ। ਇਹ ਮੇਰਾ ਫਰਮ ਬਿਲੀਫ ਹੈ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਜਾਣਦੇ ਕਿ ਪਿਛਲੇ ਦਿਨੀ ਮਾਸਟਰਮਾਈਂਡ ਆਫ ਜਿੰਦਾ ਸੁੱਖਾ ਮੂਵੀ ਰਿਲੀਜ਼ ਹੋਈ ਹੈ, ਇਸ ਮੂਵੀ ਨੂੰ ਕੈਨੇਡਾ ਦੇ ਵਿੱਚ ਕਿਵੇਂ ਰਿਸਪਾਂਸ ਮਿਲਿਆ? ਆਲਸੋ ਜਿਹੜੇ ਸਾਡੇ ਦਰਸ਼ਕਾਂ ਨੇ ਇਸ ਮੂਵੀ ਨੂੰ ਨਹੀਂ ਦੇਖਿਆ ਹੈਗਾ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਵਾਈ ਦਿਸ ਮੂਵੀ ਸੋ ਇੰਪੋਰਟੈਂਟ ਫॉर ਸਿੱਖਸ? ਇਹ ਅਨਫੋਰਚੂਨੇਟ ਹੈ ਜੀ, ਜਦੋਂ ਕਿਤੇ ਬਾਲੀਵੁੱਡ ਦੇ ਵਿੱਚ ਫਿਲਮ ਬਣਦੀ ਹੈ ਜੇ ਉਹਦੇ ਵਿੱਚ ਸਾਡੀ ਦਸਤਾਰ ਨੂੰ ਕੋਈ ਬੰਗੇਟੇ ਦੇ ਢੰਗ ਨਾਲ ਵਿਖਾਇਆ ਜਾਂਦਾ ਜਾਂ ਸਾਡੇ ਨਾਂ ਨੂੰ ਜਾਂ ਸਿੰਘ ਦੇ ਉੱਤੇ ਕੋਈ ਮਜ਼ਾਕ ਕੀਤਾ ਜਾਂਦਾ ਤਾਂ ਅਸੀਂ ਬੜੇ ਦੁਖੀ ਹੁੰਦੇ ਹਾਂ। ਅਸੀਂ ਅਕਾਲ ਤਖਤ ਸਾਹਿਬ ਤੋਂ ਵੀ ਉਹਦੇ ਉੱਤੇ ਪਾਬੰਦੀਆਂ ਲੱਗਦੀਆਂ ਨੇ, ਜਥੇਬੰਦੀਆਂ ਵੀ ਸਾਡੀਆਂ ਪੰਜਾਬ ਦੇ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਦੇ ਖਿਲਾਫ ਐਜੀਟੇਸ਼ਨਾਂ ਸ਼ੁਰੂ ਕਰਦੀਆਂ ਨੇ। ਨਾਨਕ ਫਕੀਰ ਆ ਫਿਲਮ ਜਦੋਂ ਆਈ ਸੀ, ਮੈਨੂੰ ਯਾਦ ਆ ਟੋਟੋ ਦੇ ਵਿੱਚ ਮੀਟਿੰਗਾਂ ਹੋਈਆਂ, ਥੀਏਟਰ ਨੂੰ ਵੀ ਬਿਲਸ ਕੱਢੀਆਂ ਗਈਆਂ ਕਿ ਤੁਸੀਂ ਇਹਨੂੰ ਸਕਰੀਨ ਨਾ ਕਰੋ। ਆਪ ਬੜੇ ਦੁਖੀ ਸੀਗੇ ਕਿ ਇਹ ਗਲਤ ਕੰਮ ਹੋ ਰਿਹਾ। ਹੁਣ ਜਦੋਂ ਸਹੀ ਕੰਮ ਹੋ ਰਿਹਾ ਉਦੋਂ ਜਦੋਂ ਸੁੱਖਾ ਜਿੰਦਾ ਦ ਮਾਸਟਰਮਾਈਂਡ ਜਿੰਦਾ ਸੁੱਖਾ ਬਣੀ ਹੈ, ਜਾਂ ਇਸ ਤਰ੍ਹਾਂ ਦੀਆਂ ਹੋਰ ਕਈ ਫਿਲਮਾਂ ਪਿਛਲੇ ਦਿਨੀ ਬਣ ਕੇ ਬਿਲਕੁਲ ਡੱਬਿਆਂ ਦੇ ਵਿੱਚ ਬੰਦ ਹੈ ਹੋ ਕੇ ਰਹਿ ਗਈਆਂ, ਬਿਲਕੁਲ ਫੇਲ ਹੋ ਗਈਆਂ ਬਾਕਸ ਆਫਿਸ ਦੇ ਉੱਤੇ। ਉਹ ਫਿਰ ਮੈਂ ਤਾਂ ਕਸੂਰ ਸਾਡੇ ਲੋਕਾਂ ਦੇ ਵਿਸਲੇ ਪੜਦਾ ਹੀ ਕਰ ਰਿਹਾ। ਹੁਣ ਦ ਮਾਸਟਰਮਾਈਂਡ ਜਿੰਦਾ ਸੁੱਖਾ ਇਸ ਟੋਰੰਟੋ ਦੇ ਵਿੱਚ ਪਿਛਲੇ ਵੀਕਐਂਡ ਦੇ ਉੱਤੇ ਰਿਲੀਜ਼ ਹੋਈ ਅਤੇ ਵੀਕਐਂਡ ਦੇ ਵਿੱਚ ਉਹਨਾਂ ਨੂੰ ਜਿਹੜੇ ਬਹੁਤੇ ਸ਼ੋਅ ਬਹੁਤ ਘੱਟ ਲੋਕਾਂ ਨੇ ਉਹ ਸ਼ੋਅ ਜਾ ਕੇ ਵੇਖੇ। ਮੈਂ ਵੀ ਸ਼ਨੀਚਰਵਾਰ ਸ਼ਾਮ ਨੂੰ ਜਦੋਂ ਸ਼ੋਅ ਜਾ ਕੇ ਦੇਖਿਆ ਇਸ ਫਿਲਮ ਦਾ ਤਾਂ ਹਾਰਡਲੀ 8-9 ਬੰਦੇ ਲਾਈਕ ਡਬਲ ਡਿਜਿਟ ਵੀ ਨਹੀਂ ਸੀ ਥੀਏਟਰ ਦੇ ਵਿੱਚ। ਤੇ ਮੈਂ ਜਿੱਥੇ ਕਿ ਫਿਲਮ ਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ। ਫਿਲਮ ਨੂੰ ਖੈਰ ਮੈਂ ਤਾਂ
ਬੀਇੰਗ ਵੈਰੀ ਇਮੋਸ਼ਨਲ ਪਰਸਨ ਮੈਂ ਤਾਂ ਸਾਰੀ ਫਿਲਮ ਦੇ ਵਿੱਚ ਆਪਦੀਆਂ ਅੱਖਾਂ ਹੀ ਪੂੰਝਦਾ ਰਿਹਾ ਕਿਉਂਕਿ ਜਦੋਂ ਤੁਸੀਂ ਸੁੱਖੇ ਜਿੰਦੇ ਦੀ ਗੱਲ ਕਰਦੇ ਹੋ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਹੁੰਦਾ ਕਿ ਸਾਡੇ ਸਾਹਮਣੇ ਇਹ ਦੋ ਮਹਾਨ ਆਤਮਾਵਾਂ ਖੜੀਆਂ ਨੇ ਤਾਂ ਉਹ ਜਿਹੜਾ ਉਛਾਲਾ ਹੁੰਦਾ ਪਰ ਇਸ ਤੋਂ ਬਾਵਜੂਦ ਦੁੱਖ ਬੜਾ ਹੋਇਆ ਕਿ ਯਾਰ ਸਾਰੀਆਂ ਚਿਹਰਾਂ ਖਾਲੀ ਪਈਆਂ ਨੇ ਅੱਜ ਵੀ ਅਸੀਂ ਇਸ ਚੀਜ਼ ਦਾ ਰੇਡੀਓ ਤੇ ਜਾ ਕੇ ਲੋਕਾਂ ਨੂੰ ਹਲੂਣਾ ਦਿੱਤਾ ਕਿ ਭਾਈ ਬਾਲੀਵੁੱਡ ਦੀਆਂ ਫਿਲਮਾਂ ਨੂੰ ਅਸੀਂ ਸਵੀਕਾਰ ਨਹੀਂ ਕਰਦੇ ਕਿਉਂਕਿ ਸਾਡਾ ਮਜ਼ਾਕ ਉਡਾਉਂਦੇ ਨੇ ਪਰ ਜਿਹੜੀਆਂ ਫਿਲਮਾਂ ਸਾਡਾ ਸਤਿਕਾਰ ਕਰਦੀਆਂ ਨੇ ਜਿਹੜੀਆਂ ਫਿਲਮਾਂ ਸਾਡਾ ਸਤਿਕਾਰ ਵਧਾਉਂਦੀਆਂ ਨੇ ਜਿਹੜੀਆਂ ਫਿਲਮਾਂ ਸਾਡੇ ਇਤਿਹਾਸ ਨੂੰ ਸਾਂਭਦੀਆਂ ਨੇ ਫਿਲਮ ਪੈਸੇ ਬਣਾਓ ਨਹੀਂ ਬਣਾਓ ਉਹ ਤਾਂ ਪ੍ਰੋਡਿਊਸਰ ਤੇ ਜਾਣਾ ਪਰ ਐਟਲੀਸਟ ਇਹ ਫਿਲਮ ਇੱਕ ਦਸਤਾਵੇਜ਼ ਬਣ ਗਈ ਹੈ ਜਿਹਨੂੰ ਤੁਸੀਂ ਆਪਣੀ ਲਾਇਬ੍ਰੇਰੀ 'ਚ ਰੱਖ ਸਕਦੇ ਹੋ ਕਾਪੀਆਂ ਲੈ ਕੇ ਵੱਧ ਰੱਖੋ ਤਾਂ ਕਿ ਆਏ ਗਏ ਨੂੰ ਤੁਸੀਂ ਗਿਫਟ ਦੇ ਰੂਪ ਦੇ ਵਿੱਚ ਦੇ ਸਕੋ ਇੰਨੀਆਂ ਵਧੀਆ ਚੀਜ਼ਾਂ ਅਸੀਂ ਉਹਨੂੰ ਸਫਲ ਕਿਉਂ ਨਹੀਂ ਕਰਾਂਗੇ ਇਹਦੇ ਪ੍ਰੋਡਿਊਸਰਸ ਨੂੰ ਅਸੀਂ ਅਗਰ ਲੱਖ 2 ਲੱਖ ਰੁਪਈਆ ਵੱਧ ਬਣਾ ਕੇ ਦਿਆਂਗੇ ਉਹਨਾਂ ਦੇ ਖਰਚੇ ਤੋਂ ਤਾਂ ਉਹ ਡੈਫੀਨਿਟਲੀ ਇਸ ਤੋਂ ਅਗਲੀ ਕਿਉਂਕਿ ਇਹ ਜਿੰਦਾ ਸੁੱਖਾ ਦੀ ਪੂਰੀ ਕੰਪਲੀਟ ਸਟੋਰੀ ਇੱਕ ਫਿਲਮ ਦੇ ਵਿੱਚ ਨਹੀਂ ਆ ਸਕੀ ਫਾਰ ਐਗਜ਼ਾਮਪਲ ਜਿੰਦਾ ਸੁੱਖਾ ਨੇ ਰਾਸ਼ਟਰਪਤੀ ਨੂੰ ਜਿਹੜੀ ਇੱਕ ਇਤਿਹਾਸਿਕ ਚਿੱਠੀ ਲਿਖੀ ਸੀ ਉਸ ਚਿੱਠੀ ਦਾ ਇਸ ਵਿੱਚ ਜ਼ਿਕਰ ਹੋਇਆ ਕਿਉਂਕਿ ਫਿਲਮ ਦਾ ਕਹਿੰਦੇ ਟਾਈਮ ਵੱਧ ਰਿਹਾ ਸੀ ਸੋ ਇੱਕ ਫਿਲਮ ਹੋਰ ਬਣ ਸਕਦੀ ਹੈ ਜਿਹਦੇ ਉੱਤੇ ਸਿੱਖਾ ਜਿੰਦਾ ਨੇ ਕੀ ਹਿੰਦੁਸਤਾਨ ਦੇ ਲੋਕਾਂ ਨੂੰ ਕਿਹਾ ਹਿੰਦੁਸਤਾਨ ਦੇ ਸਿਸਟਮ ਨੂੰ ਕੀ ਕਿਹਾ ਉਹਦੇ ਆਧਾਰ ਤੇ ਇਹ ਚੀਜ਼ਾਂ ਬਣ ਸਕਦੀਆਂ ਨੇ ਪਰ ਬਣ ਗਈਆਂ ਤਾਂ ਹੀ ਜੇ ਜਿੰਨੇ ਕੁ ਬੰਦਾ ਪੈਸੇ ਖਰਚਦਾ ਉਨੇ ਕੁ ਤਾਂ ਹੀ ਉਸਨੂੰ ਵਾਪਸ ਮਿਲ ਸਕਣ ਇਹ ਅਨਫੋਰਚੂਨੇਟ ਆ ਮੈਂ ਬੇਨਤੀ ਕਰਨੀ ਚਾਹੂੰਗਾ ਦੋਨੇ ਹੱਥ ਜੋੜ ਕੇ ਸਮੁੱਚੇ ਨਾਰਥ ਅਮਰੀਕਾ ਦੇ ਸਿੱਖਾਂ ਨੂੰ ਕਿ ਜਿੱਥੇ ਵੀ ਤੁਹਾਡੇ ਨੇੜੇ ਤੇੜੇ ਫਿਲਮ ਲੱਗੀ ਹੈ ਇੱਕ ਨਹੀਂ ਕਈ ਵਾਰ ਜਾ ਕੇ ਵੇਖੋ ਟੂ ਹੈਲਪ ਦ ਪ੍ਰੋਡਿਊਸਰਸ ਅਤੇ ਇਹੋ ਜਿਹੀ ਫਿਲਮ ਨੂੰ ਸਾਡਾ ਹੁੰਗਾਰਾ ਦੇਣਾ ਬਹੁਤ ਜ਼ਰੂਰੀ ਫਰਕ ਬਣਦਾ ਬਿਲਕੁਲ ਬਿਲਕੁਲ ਅਸੀਂ ਸਾਰੇ ਆਪਣੀ TV84 ਦੇ ਦਰਸ਼ਕਾਂ ਨੂੰ ਰਿਕੁਐਸਟ ਕਰਦੇ ਪੂਰੀ ਟੀਮ ਵੱਲੋਂ ਤੇ ਆਪਣੇ ਵੱਲੋਂ ਸਪੈਸ਼ਲੀ ਕਿ ਮਾਸਟਰਮਾਈਂਡ ਆਫ ਜਿੰਦਾ ਸੁੱਖਾ ਨੂੰ ਜਾ ਕੇ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਦੇਖਣ ਸੋ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਵੀਸਨ ਮੁੱਦਿਆਂ ਦੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਤੇ ਵੀਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ